ਬੇਸ਼ੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਰਡਰਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ ਤੇ ਅਮਰੀਕਾ ਦੇ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜਾਈ ਬੜੀ ਤੇਜ਼ੀ ਦੇ ਨਾਲ ਜਾਰੀ ਹੈ। ਪਰ ਇਸੇ ਦਰਮਿਆਨ ਦੋ ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਟੱਪਣ ਦੇ ਦੋਸ਼ ਦੇ ਵਿੱਚ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਦੋਸ਼ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਦੱਸਿਆ ਗਿਆ ਹੈ ਕਿ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ, ਜਿਹਨੂੰ ਆਪਾਂ ਸੀਬੀਪੀ ਕਹਿ ਦਿੰਦੇ ਹਾਂ, ਉਹਨੇ ਕਿਹਾ ਕਿ ਹੋਲਰ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ 1 ਅਗਸਤ ਨੂੰ ਜਿਹੜਾ ਉਹ ਕੌਮਾਂਤਰੀ ਸਰਹੱਦ ਪਾਰ ਕੀਤੀ ਸੀ। ਸੀਬੀਪੀ ਨੇ ਕਿਹਾ ਵੀ ਸਾਨੂੰ ਬੜੀ ਹੈਰਾਨੀ ਹੈ ਕਿਉਂਕਿ ਬਾਰਡਰ ਪੈਟਰੋਲ ਏਜੰਟਾਂ ਨੇ ਪਿਛਲੇ 3 ਵਿੱਤੀ ਸਾਲਾਂ ਦੇ ਵਿੱਚ ਸਿਰਫ 15 ਭਾਰਤੀ ਨਾਗਰਿਕਾਂ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ। ਹੁਣ ਇਹਨਾਂ ਦੋਨਾਂ ਦੇ ਉੱਤੇ ਦੇਸ਼ ਨਿਕਾਲੇ ਦਾ ਜਿਹੜਾ ਕੇਸ ਆ ਡਿਪੋਰਟੇਸ਼ਨ ਦਾ, ਉਹ ਚਲਾਇਆ ਜਾਊਗਾ ਤੇ ਇਹਨਾਂ ਨੂੰ ਕਾਰਵਾਈ ਦੇ ਵਿੱਚ ਆਲਰੇਡੀ ਸ਼ਾਮਲ ਕੀਤਾ ਗਿਆ। ਇਹਨਾਂ ਨੇ ਦੱਸਿਆ ਵੀ ਇਹ ਬੰਦੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਅਮਰੀਕਾ ਦੀ ਸਰਹੱਦ ਦੇ ਵਿੱਚ ਦਾਖਲ ਹੋਏ ਸੀਗੇ ਤੇ ਇਹਨਾਂ ਨੂੰ ਉਹਦੀ ਦੱਸ ਦਿੱਤਾ ਗਿਆ ਸੀਗਾ ਵੀ ਤੁਹਾਡੇ ਤੇ ਕੇਸ ਚਲਾਇਆ ਜਾਊਗਾ ਤੇ ਤੁਹਾਨੂੰ ਤੁਹਾਡੇ ਮੂਲ ਦੇਸ਼ ਦੇ ਵਿੱਚ ਵਾਪਸ ਜਿਹੜਾ ਉਹ ਭੇਜ ਦਿੱਤਾ ਜਾਊਗਾ। ਇਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੇ ਵੀ ਲੋਕ ਇਸ ਟਾਈਮ ਅਮਰੀਕਾ ਨੂੰ ਸਵੈ ਇੱਛਾ ਦੇ ਨਾਲ ਛੱਡਦੇ ਨੇ, ਉਹਨਾਂ ਨੂੰ ਸੀਬੀਪੀ ਹੋਮ ਐਪ ਦੀ ਵਰਤੋਂ ਕਰ ਸਕਦੇ ਨੇ, ਜਿਹਦੇ ਵਿੱਚ ਉਹਨਾਂ ਦੀ ਯਾਤਰਾ ਸਹਾਇਤਾ, ਦਸਤਾਵੇਜ਼ ਸਹਾਇਤਾ ਤੇ ਜਾਣ ਦੀ ਤਿਆਰੀ ਕਰਦੇ ਸਮੇਂ ਨਜ਼ਰਬੰਦੀ ਤੇ ਹਟਾਉਣ ਦੇ ਲਈ ਡੀ ਪ੍ਰਾਥਮਿਕਤਾ ਦੇ ਲਈ ਵੀ ਜਿਹੜੀ ਯੋਗਤਾ ਉਹ ਦਿੱਤੀ ਜਾਂਦੀ ਹੈ। ਸੋ ਇਹ ਮਾਮਲਾ ਜਦੋਂ ਦੁਨੀਆ ਭਰ ਦੇ ਵਿੱਚ ਅਮਰੀਕਾ ਦੀ ਬਾਰਡਰ ਦੇ ਉੱਤੇ ਸਖਤੀ ਦੀਆਂ ਖਬਰਾਂ ਆਪਾਂ ਸਾਰਿਆਂ ਨਾਲ ਸਾਂਝੀਆਂ ਕਰ ਰਹੇ ਹਾਂ, ਠੀਕ ਉਸੇ ਸਮੇਂ ਜਦੋਂ ਅਮਰੀਕਾ ਤੇ ਭਾਰਤ ਦੇ ਸਬੰਧ ਚੰਗੇ ਨਹੀਂ ਗਏ, ਉਦੋਂ ਵੀ ਭਾਰਤ ਦੇ ਜਿਹੜੇ ਨਾਗਰਿਕ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕੀ ਸਰਹੱਦ ਨੂੰ ਲੰਘ ਰਹੇ ਨੇ।